ਆਪਾਂ ਦੇਖ ਰਹੇ ਹੈਗੇ ਆ ਵੀ 2016 ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉੱਥੇ ਵਾਪਰੀਆਂ ਆ। ਹਸ਼ ਮਨੀ ਪੇਮੈਂਟਸ ਦੇ ਬਾਰੇ ਉਦੋਂ ਹੀ ਜਿਹੜਾ ਉਹ ਪਤਾ ਲੱਗਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਵਾਪਰਿਆ। ਉਹ ਕਹਿੰਦੇ ਵੀ ਕਰਪਟ ਹੈਗਾ ਆ ਡੀਏ, ਕੋਈ ਕੇਸ ਬਣਦਾ ਨਹੀਂ ਸੀਗਾ ਤੇ ਧੱਕੇ ਦੇ ਨਾਲ ਜਿਹੜਾ ਆ ਮੈਨੂੰ ਕੇਸ ਦੇ ਵਿੱਚ ਉਲਝਾਇਆ ਜਾ ਰਿਹਾ ਆ। ਇਹ ਸੋਰਸ ਦੇ ਦੁਆਰਾ ਜਿਹੜਾ ਡੀਏ ਉਸ ਨੂੰ ਬੈਕ ਕੀਤਾ ਗਿਆ। ਪਰ ਇਸ ਦੇ ਉਲਟ ਜਿਹੜੇ ਐਲਵਿਨ ਬ੍ਰੈਗ ਆ ਉਹ ਖੁਦ ਵੀ ਕਹਿੰਦੇ ਰਹੇ ਆ ਵੀ ਭਾਈ ਇਦਾਂ ਦਾ ਕੋਈ ਚੱਕਰ ਨਹੀਂ ਆ। ਇਹ ਇੱਕ ਆਮ ਜਿਹੀ ਪ੍ਰੋਸੀਡਿੰਗਸ ਜਿਹੜੀਆਂ ਹੈਗੀਆਂ 30 ਕਾਊਂਟ ਨੇ ਇਹਨਾਂ ਦੇ ਉੱਤੇ ਫਾਈਨੈਂਸ਼ੀਅਲ ਜਿਹੜੀ ਆ ਉਹ ਹੇਰਾਫੇਰੀ ਕਹਿ ਲਓ ਜਾਂ ਉਸ ਦੇ ਜਿਹੜੇ ਰੌਲੇ ਗਲੇ ਉਸ ਦੇ ਨਾਲ ਜੁੜੇ ਹੋਏ ਫਾਈਨੈਂਸ਼ੀਅਲੀ ਸਟੈਂਪਡ ਜਿਹੜੇ ਚਾਰजेस ਇੱਕ ਹਿਸਾਬ ਦੇ ਨਾਲ ਲੱਗੇ ਆ, ਜਿਨ੍ਹਾਂ ਵਿੱਚ ਇੱਕ ਜਿਹੜੀ ਅਡਲਟ ਪੌਰਨ ਸਟਾਰ ਜਿਹੜੀ ਸੀਗੀ ਸਟੋਰਮੀ ਡੈਨੀਅਲਸ ਨੂੰ ਹਸ਼ ਮਨੀ ਚੁੱਪ ਰਹਿਣ ਦੇ ਲਈ ਜਿਹੜੀ ਰਾਸ਼ੀ ਦਿੱਤੀ ਗਈ ਆ ਉਹ ਵੀ ਇਸ ਦੇ ਵਿੱਚ ਜੁੜੀ ਹੋਈ ਹੈਗੀ ਆ। ਸੋ $1,30,000 ਦੀ ਰਾਸ਼ੀ ਜਿਹੜੀ ਉਸਨੇ ਟਰੰਪ ਹੋਣਾ ਨੇ ਦਿੱਤੀ ਆ। ਕੋਹਨ ਜਿਹੜਾ ਇਹਨਾਂ ਦਾ ਇੱਕ ਟਾਈਮ ਦੇ ਉੱਤੇ ਵਕੀਲ ਰਿਹਾ ਸੀਗਾ, ਉਸੇ ਨੇ ਇਸ ਮਾਮਲੇ ਨੂੰ ਕਹਿ ਲਓ ਵੀ ਮੋਹਰੇ ਜਿਹੜਾ ਉਹ ਲਿਆਂਦਾ ਸੀ। ਉਹ ਇਹਨਾਂ ਦੇ ਫਿਕਸਰ ਦੇ ਵਜੋਂ ਕੰਮ ਕਰਦਾ ਸੀਗਾ। ਉਹਨਾਂ ਦਾ ਜਿਹੜਾ ਹੁਣ ਇਹ ਮਾਈਕਲ ਕੋਹਨ ਉਹ ਕਹਿੰਦਾ ਵੀ ਜਿਹੜੀ ਕ੍ਰਿਮੀਨਲ ਇੰਡਾਈਟਮੈਂਟ ਆ ਇਹ ਸਿਰਫ ਅਕਾਊਂਟੇਬਿਲਟੀ ਦੇ ਲਈ ਹੈ, ਜਵਾਬਦੇਹੀ ਦੇ ਲਈ ਜਿਹੜੀ ਆ ਇਹ ਕੀਤੀ ਜਾ ਰਹੀ ਹੈਗੀ ਆ। ਸੋ ਸੋਲੀ ਅਬਾਊਟ ਅਕਾਊਂਟੇਬਿਲਟੀ। ਸੋ ਮਾਈਕਲ ਕੋਹਨ ਨੇ ਜਿਹੜਾ ਇਹ ਜਿਹੜੀ ਚੀਜ਼ ਇਸ ਦੇ ਵਿੱਚ ਆਖੀ ਆ, ਉਹਨਾਂ ਨੇ ਕਿਹਾ ਵੀ ਇਹ ਕਦੀ ਵੀ ਮੇਰੇ ਬਾਰੇ ਨਹੀਂ ਸੀਗਾ ਵੀ ਮੇਰੇ ਕਰਕੇ ਆ। ਤੇ ਕਹਿੰਦੇ ਵੀ ਜਿੱਦਾਂ ਕਈ ਲੋਕ ਪੇਸ਼ ਜਿਹੜੇ ਉਹ ਕਰ ਰਹੇ ਆ, ਕੱਲ ਫੇਸ ਦਾ ਨੇਸ਼ਨ ਦੇ ਵਿੱਚ ਮਾਈਕਲ ਕੋਹਨ ਆ ਉਹ ਆਏ ਸੀਗੇ ਕਿਉਂਕਿ ਸਵਾਲ ਇਹ ਵੀ ਆਉਂਦੇ ਆ ਵੀ ਕੀ ਮਾਈਕਲ ਕੋਹਨ ਤੋਂ ਵੀ ਜੀ ਇੱਕ ਹਿਸਾਬ ਦੇ ਨਾਲ ਬਦਲਾ ਲੈ ਰਿਹਾ ਹੈ ਡੋਨਲਡ ਟਰੰਪ ਤੋਂ। ਕਹਿੰਦੇ ਵੀ ਬਦਲੇ ਵਾਲੀ ਕੋਈ ਗੱਲ ਨਹੀਂ ਹੈ, ਅਕਾਊਂਟੇਬਿਲਟੀ ਦੀ ਜਿਹੜੀ ਆ ਉਹ ਗੱਲ ਆ ਵੀ ਜੋ ਕੁਛ ਟਰੰਪ ਹੋਣਾ ਨੇ ਮਾੜੀਆਂ ਡਰਟੀ ਡੀਡਸ ਕੀਤੀਆਂ ਹੈ ਉਹਨਾਂ ਦੀ ਭਾਸ਼ਾ 'ਚ ਵੀ ਇਹ ਕਹਿੰਦੇ ਵੀ ਉਸ ਦਾ ਜਵਾਬ ਦੇ ਇਹ ਕ੍ਰਿਮੀਨਲ ਕਨਵਿਕਸ਼ਨ ਦੇ ਤੌਰ ਦੇ ਉੱਤੇ ਸਾਹਮਣੇ ਦੇਖਿਆ ਜਾ ਰਿਹਾ ਹੈ। ਜੀ ਬਿਲਕੁਲ। ਸੋ ਇਸ ਸਾਰੇ ਕਾਸੇ ਦੇ ਵਿੱਚ ਜੋ ਸਟੇਟ ਦੇ ਅਟਾਰਨੀ ਹੈਗੇ ਆ ਉਹਨਾਂ ਨੇ ਕਿਹਾ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਇੰਡਾਈਟਮੈਂਟ ਪ੍ਰੋਸੈਸ ਦੇ ਵਿੱਚ ਬੜੀ ਜਲਦੀ ਹੋਊਗੀ ਅਨਲੈਸ ਕਿ ਉਹ ਜੱਜ ਨੂੰ ਇਨਸਲਟ ਕਰਦੇ ਆ ਜਾਂ ਪ੍ਰੋਸੀਕਿਊਟਰਸ ਨੂੰ ਇਨਸਲਟ ਕਰਦੇ ਆ, ਫਿਰ ਇਹ ਪ੍ਰੋਸੈਸ ਆ ਜੋ ਲੰਮੀ ਵੀ ਹੋ ਸਕਦੀ ਹੈਗੀ ਆ। ਇਹ ਹੁਣ ਦੇਖਦੇ ਹਾਂ ਕਿੱਦਾਂ ਦੀ ਸਿਚੁਏਸ਼ਨ ਬਣਦੀ ਆ ਜਦੋਂ ਉਹ ਕੋਰਟ ਦੇ ਵਿੱਚ ਪੇਸ਼ ਹੁੰਦੇ ਆ। ਪਰ ਦੂਸਰੇ ਪਾਸੇ ਦੱਸਦੇ ਜਾਈਏ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਜੋ ਫੈਨ ਆ ਉਹਨਾਂ ਨੇ ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਦੀ ਇੰਡਾਈਟਮੈਂਟ ਅਨਾਉਂਸ ਹੋਈ ਸੀ 48 ਘੰਟਿਆਂ ਦੇ ਵਿੱਚ $5 ਮਿਲੀਅਨ ਜਿਹੜਾ ਆ ਉਹਨਾਂ ਦੇ ਲਈ ਇਕੱਠਾ ਕਰ ਦਿੱਤਾ। 16,000 ਤੋਂ ਵੱਧ ਲੋਕਾਂ ਨੇ ਉਹਨਾਂ ਦੀ ਜਿਹੜੀ ਕੈਂਪੇਨ ਆ ਵਲੰਟੀਅਰਸ ਉਹਦੇ ਲਈ 2 ਦਿਨਾਂ ਦੇ ਵਿੱਚ ਸਾਈਨ ਅਪ ਕੀਤਾ। ਸੋ $5 ਮਿਲੀਅਨ 48 ਘੰਟਿਆਂ 'ਚ ਇਕੱਠਾ ਹੋਇਆ ਤੇ 16,000 ਵਲੰਟੀਅਰਸ ਉਹ ਕਹਿੰਦੇ ਆ ਵੀ ਅਸੀਂ ਕੈਂਪੇਨ ਦੇ ਲਈ ਜਿਹੜੀ ਆ ਉਹ ਵਲੰਟੀਅਰ ਸਰਵਿਸਿਜ਼ ਕਰਾਂਗੇ। ਇਹ 2 ਦਿਨਾਂ ਦੇ ਵਿੱਚ ਜਿਹੜਾ ਆ ਅਨਾਉਂਸ ਕੀਤਾ ਗਿਆ ਹੈਗਾ। ਇਹ ਜੋ ਲੇਟੈਸਟ ਅਪਡੇਟਸ ਆ ਉਹ ਆ ਰਹੀਆਂ।